ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 5 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2560। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਾਂ ਜੇ ਅਮਰੀਕਾ ਦੀ ਗੱਲ ਕਰਦੇ ਜਾਈਏ, ਅੱਜ ਮਾਰਕੋ ਰੂਬੀਓ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸਾਡਾ ਆਪਰੇਸ਼ਨ ਫਿਊਰੀ ਆ ਉਹ ਅਸੀਂ ਹੁਣ ਖਤਮ ਕਰ ਦਿੱਤਾ ਹੈਗਾ ਆ ਤੇ ਜਿਹੜਾ ਇਰਾਨ ਦੇ ਅਗੇਂਸਟ ਸੀ, ਤੇ ਸਾਡਾ ਹੁਣ ਨਵਾਂ ਮਿਸ਼ਨ ਜਿਹੜਾ ਹੈਗਾ ਆ ਆਪਰੇਸ਼ਨ ਫਰੀडम ਕਰਕੇ ਜਿਹੜਾ ਕਹਿ ਰਹੇ ਆ ਪ੍ਰੋਜੈਕਟ ਫਰੀडम, ਉਹਦੇ ਤਹਿਤ ਅਸੀਂ ਜਿਹੜਾ ਸਟੇਟ ਆਫ ਜਿਹੜੀ ਉਹ ਸਟੇਟ ਹੈਗੀ ਆ ਉਹਦੇ ਥਰੂ ਜਿਹੜੇ ਸ਼ਿਪਸ ਆ ਜਿਨ੍ਹਾਂ ਨੂੰ ਰੋਕਿਆ ਗਿਆ ਹੈ ਉਹ ਨਿਗਾਣ ਦੇ ਵਿੱਚ ਸਟੇਟ ਆਫ ਹਾਰਮਸ ਦੇ ਵਿੱਚ ਅਸੀਂ ਹੈਲਪ ਕਰਾਂਗੇ। ਪਰ ਉਸ ਤੋਂ ਥੋੜੇ ਮਿੰਟਾਂ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਜੋ ਸਟੇਟਮੈਂਟ ਆ ਉਹ ਜਾਰੀ ਕਰ ਦਿੱਤੀ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਉੱਤੇ, ਤੇ ਉਹ ਕਹਿੰਦੇ ਵੀ ਜਿਹੜਾ ਅਸੀਂ ਹੈਲਪ ਕਰ ਰਹੇ ਸੀ ਸਟੇਟ ਆਫ ਔਰਿਜਨ ਤੋਂ ਲੰਘਣ ਦੇ ਲਈ, ਤੇ ਉਹ ਅਸੀਂ ਜਿਹੜਾ ਆ ਇੱਕ ਹਾਰਮੋਜ਼ ਤੋਂ ਉਹ ਇੱਕ ਤਰ੍ਹਾਂ ਦੇ ਨਾਲ ਉਹਦੇ ਤੇ ਪੌਜ਼ ਕਰਨ ਜਾ ਰਹੇ ਆ ਥੋੜੇ ਟਾਈਮ ਦੇ ਲਈ, ਕਿਉਂਕਿ ਸਾਡੀ ਬਹੁਤ ਵਧੀਆ ਜਿਹੜੀ ਪ੍ਰੋਗਰੈਸ ਚੱਲ ਰਹੀ ਆ, ਜਿਹੜਾ ਇਰਾਨ ਦੇ ਨਾਲ ਐਗਰੀਮੈਂਟ ਹੋ ਰਿਹਾ ਹੈਗਾ। ਸੋ ਹੁਣ ਸੈਕਟਰੀ ਆਫ ਸਟੇਟ ਨੇ ਸਟੇਟਮੈਂਟ ਜਾਰੀ ਕੀਤੀ ਤੇ ਕੁਝ ਮਿੰਟਾਂ ਬਾਅਦ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਟਵੀਟ ਆ ਗਿਆ। ਸੋ ਹੁਣ ਇਹ ਜਿਹੜੀਆਂ ਦੋ ਟੌਪ ਦੀਆਂ ਪੋਜੀਸ਼ਨ ਆ ਪ੍ਰੈਜ਼ੀਡੈਂਟ ਤੇ ਸੈਕਟਰੀ, ਇਹ ਨਹੀਂ ਡਿਸਾਈਡ ਕਰ ਸਕੇ ਕੁਝ ਮਿੰਟਾਂ ਦੇ ਵਿੱਚ ਵੀ ਕਿਹੜੀ ਸਟੇਟਮੈਂਟ ਆ ਉਹ ਜਾਰੀ ਕਰਨੀ ਹੈਗੀ ਆ। ਸਿਰਫ ਕਹਿੰਦੇ 3 ਕਮਰਸ਼ੀਅਲ ਸ਼ਿਪ ਜਿਹੜੇ ਆ ਉੱਥੋਂ ਸੋ ਫਾਰ ਸਟੇਟ ਚੋਂ ਜਿਹੜੀ ਸਟੇਟ ਆਫ ਹਾਰਮੋਜ਼ ਆ ਉੱਥੋਂ ਲੰਘ ਸਕੇ ਹੈਗੇ ਜੀ। ਉਧਰ ਰਾਸ਼ਟਰਪਤੀ ਟਰੰਪ ਨੇ ਜਿਹੜਾ ਪ੍ਰੋਜੈਕਟ ਫਰੀडम ਆ ਉਸ ਦੇ ਉੱਤੇ ਪੌਜ਼ ਲਾ ਦਿੱਤਾ ਆ। ਉਹਨਾਂ ਨੇ ਕਿਹਾ ਵੀ US ਤੇ ਇਰਾਨ ਉਹਨਾਂ ਨੇ ਗ੍ਰੇਟ ਪ੍ਰੋਗਰੈਸ ਜਿਹੜੀ ਉਹ ਕੀਤੀ ਆ ਤੇ ਫਾਈਨਲ ਐਗਰੀਮੈਂਟ ਵੱਲ ਨੂੰ ਵੱਧ ਰਹੇ ਆ, ਤੇ ਕਹਿੰਦੇ ਵੀ ਡਿਸੀਜਨ ਜਿਹੜਾ ਪਾਕਿਸਤਾਨ ਦੇ ਕਹਿਣ ਦੇ ਉੱਤੇ ਬਣਾਇਆ ਗਿਆ ਆ, ਜੋ ਕਿ ਇਸ ਟਾਈਮ ਵਿਚੋਲਗਰੀ ਦੀ ਜਿਹੜੀ ਆ ਉਹ ਭੂਮਿਕਾ ਦੇ ਵਿੱਚ ਆ ਤੇ ਮੀਡੀਏਟ ਕਰ ਰਿਹਾ ਆ ਇਹ ਨੈਗੋਸ਼ੀਏਸ਼ਨ ਨੂੰ। ਜਿਹੜੇ ਸਕੱਤਰ ਆ ਡਿਫੈਂਸ ਦੇ ਪੀਟ ਹੈਗਸੈਥ, ਉਹਨਾਂ ਨੇ ਅੱਜ ਜਿਹੜਾ ਕਿਹਾ US ਤੇ ਇਰਾਨ ਦੇ ਜਿਹੜਾ ਸੀਜ਼ ਫਾਇਰ ਆ ਉਹ ਹੋਲਡ ਕਰ ਰਿਹਾ ਆ, ਤੇ ਪ੍ਰੋਜੈਕਟ ਜਿਹੜਾ ਫਰੀडम ਆ ਉਹ ਕਹਿੰਦੇ ਵੀ ਕਮਰਸ਼ੀਅਲ ਸ਼ਿਪਸ ਨੂੰ ਸਟੇਟ ਆਫ ਹਾਰਮੋਜ਼ ਦੇ ਵਿੱਚੋਂ ਲੰਘਾਉਣ ਦੇ ਲਈ ਸੀਗਾ, ਲਾਂਘੇ ਦੇ ਲਈ ਸੀਗਾ, ਜਿਸ ਦੇ ਉੱਤੇ ਇਰਾਨ ਵਾਲਿਆਂ ਨੇ ਅਟੈਕ ਕੀਤਾ। ਕਹਿੰਦੇ ਵੀ ਇਹ ਡਿਫਰੈਂਟ ਸੈਪਰੇਟ ਟੈਂਪਰੇਰੀ ਜਿਹੜਾ ਉਹ ਆਪਰੇਸ਼ਨ ਹੈਗਾ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਰੂਬੀਓ ਹੋਣਾ ਨੇ ਕਿਹਾ ਵੀ ਇਹ ਕਨਕਲੂਡ ਹੋ ਚੁੱਕਾ ਹੈ ਜਿਹੜਾ ਓਫੈਂਸਿਵ ਮਿਲਟਰੀ ਆਪਰੇਸ਼ਨ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਆ। ਅੱਜ ਸਵੇਰੇ ਜਿੱਦਾਂ ਟਰੰਪ ਹੋਣਾ ਦਾ ਬਿਆਨ ਸੀਗਾ ਵੀ ਆਈ ਡੋਂਟ ਵਾਂਟ ਟੂ ਡੂ ਇਟ, ਆਈ ਡੋਂਟ ਵਾਂਟ ਆਵਰ ਗਾਈਜ਼ ਟੂ ਗੋ ਇਨ ਐਂਡ ਕਿਲ ਪੀਪਲ, ਆਈ ਨੋ ਸੋ ਮੈਨੀ ਪੀਪਲ ਫਰੋਮ ਇਰਾਨ। ਜਿਹੜਾ ਇਸ ਤਰੀਕੇ ਦੇ ਨਾਲ ਟਰੰਪ ਹੋਣਾ ਨੇ ਆਖਿਆ ਸੀਗਾ, ਉੱਥੋਂ ਲੱਗਦਾ ਸੀਗਾ ਵੀ ਸ਼ਾਇਦ ਪਤਾ ਨਹੀਂ ਗਰਾਊਂਡ ਇਨਵੇਜਨ ਵਾਲੇ ਪਾਸੇ ਨੂੰ ਸੋਚ ਰਹੇ, ਪਰ ਮਾਰਕੋ ਰੂਬੀ ਹੋਣਾ ਨੇ ਕਿਹਾ ਵੀ ਹੁਣ ਇਹ ਖਤਮ ਜਿਹੜਾ ਉਹ ਹੈਗਾ ਆ। UAE ਵਾਲੇ ਰੋ ਰਹੇ ਆ, ਕਹਿੰਦੇ ਵੀ ਇਰਾਨ ਵਾਲੇ ਸਾਡੇ ਤੇ ਮਿਜ਼ਾਈਲ ਤੇ ਡਰੋਨ ਦੇ ਨਾਲ ਹਮਲੇ ਜਿਹੜੇ ਲਗਾਤਾਰ ਕਰ ਰਹੇ ਆ। ਇਰਾਨ ਦੇ ਦੁਆਰਾ 15 ਜਿਹੜੀਆਂ ਮਿਜ਼ਾਈਲਸ ਆ ਉਹਦੇ ਨਾਲ ਹਮਲਾ ਕੀਤਾ ਗਿਆ ਆ UAE ਦੇ ਉੱਤੇ। ਸੋ ਕਹਿੰਦੇ ਵੀ ਬੇਸਡ ਔਨ ਰਿਕੁਐਸਟ ਆਫ ਪਾਕਿਸਤਾਨ ਐਂਡ ਅਦਰ ਕੰਟਰੀਜ਼, ਇਹ ਟਰੰਪ ਹੋਣਾ ਦਾ ਬਿਆਨ ਆ। ਮਿਲਟਰੀ ਸਕਸੈਸ ਬਹੁਤ ਤਗੜੀ ਸੀਗੀ, ਤੇ ਜਿਹੜੀ ਕੰਟਰੀ ਆਫ ਇਰਾਨ ਆ ਉਹਨਾਂ ਦੇ ਉਲਟ ਜਿਹੜਾ ਕੈਂਪੇਨ ਆ ਤੇ ਉਹਦੇ ਵਿੱਚ ਜਿਹੜੀ ਕਹਿੰਦੇ ਵੀ ਕੰਪਲੀਟ ਪ੍ਰੋਗਰੈਸ ਆ, ਗ੍ਰੇਟ ਪ੍ਰੋਗਰੈਸ ਆ ਉਹ ਹੋ ਰਹੀ ਆ। ਫਾਈਨਲ ਐਗਰੀਮੈਂਟ ਬਣ ਰਿਹਾ ਆ ਜਿਹੜੇ ਇਰਾਨ ਦੇ ਨੁਮਾਇੰਦੇ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ।
ਸੋ ਪ੍ਰੋਜੈਕਟ ਫਰੀडम ਸ਼ੁਰੂ ਕਰਨ ਤੋਂ ਪਹਿਲਾਂ ਇਹ ਰਿਪੋਰਟਿੰਗ ਸੀਗੀ ਵੀ ਟਰੰਪ ਹੁਣਾਂ ਨੇ ਜਿਹੜਾ ਗੁੱਝੇ ਤਰੀਕੇ ਦੇ ਨਾਲ ਸੀਕ੍ਰੇਟ ਮੈਸੇਜ ਈਰਾਨ ਨੂੰ ਪਹਿਲਾਂ ਹੀ ਜਿਹੜਾ ਉਹ ਘੱਲ ਦਿੱਤਾ ਸੀਗਾ। ਜਨਰਲ ਡੈਨ ਕੇਨ ਜਿਹੜੇ ਜੁਆਇੰਟ ਆਫ ਸਟਾਫ ਦੇ ਚੇਅਰਮੈਨ ਆ, ਉਹਨਾਂ ਨੇ ਕਿਹਾ ਵੀ 1500 ਵੈਸਲ ਜਿਨ੍ਹਾਂ ਦੇ ਵਿੱਚ 22,500 ਮਰੀਨ ਆ, ਉਹ ਇਸ ਟਾਈਮ ਪਰਸ਼ੀਅਨ ਗਲਫ ਦੇ ਵਿੱਚ ਫਸੇ ਪਏ ਹੈਗੇ ਆ, ਟ੍ਰੈਪਡ ਇਨਸਾਈਡ ਪਰਸ਼ੀਅਨ ਗਲਫ, ਇਹ ਉਹਨਾਂ ਦਾ ਬਿਆਨ ਸੀਗਾ। ਰੂਬੀਓ ਦੀ ਜਿਹੜੀ ਗੱਲਬਾਤ ਆ ਰਸ਼ੀਆ ਦੇ ਫੋਰਨ ਮਿਨਿਸਟਰ ਸਰਗੇਈ ਲੈਵਰੋਵ ਦੇ ਨਾਲ ਹੋਈ ਆ ਈਰਾਨ ਨੂੰ ਲੈ ਕੇ। ਅੱਜ ਜਿਹੜੀ ਕੈਰੋਲਿਨ ਲੇਵਿਟ ਆ ਉਹ ਮੌਜੂਦ ਨਹੀਂ ਸੀਗੀ, ਸੋ ਉਸ ਦੀ ਥਾਂ ਦੇ ਉੱਤੇ ਸੈਕਟਰੀ ਆਫ ਸਟੇਟ ਆ, ਉਹਨਾਂ ਨੇ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਦੀ ਭੂਮਿਕਾ ਵੀ ਜਿਹੜੀ ਉਹ ਨਿਭਾਈ ਆ। ਵੈਸੇ ਜੇ ਦੇਖਿਆ ਜਾਵੇ ਤਾਂ ਮਾਰਕੋ ਰੂਬੀਓ ਹੁਣਾਂ ਨੂੰ ਲੈ ਕੇ ਮੀਮਸ ਬੜੇ ਚੱਲਦੇ ਆ ਵੀ ਸਾਰੇ ਕੰਮ ਟਰੰਪ ਹੁਣੀ ਉਹਨਾਂ ਤੋਂ ਜਿਹੜਾ ਉਹ ਕਰਵਾ ਰਹੇ ਆ। ਲੋਕ ਮਜ਼ਾਕ ਦੇ ਨਾਲ ਕਹਿ ਰਹੇ ਸੀ ਵੀ ਉਹਨੂੰ ਹੁਣ ਨਵਾਂ ਆਇਤੁੱਲਾ ਬਣਾ ਦੇਣਾ ਆ, ਵੈਨੇਜ਼ੁਏਲਾ ਦਾ ਵੀ ਆ ਤੇ ਕਿਊਬਾ ਦਾ ਵੀ ਆ, ਤੇ ਉਸੇ ਤਰੀਕੇ ਦੇ ਨਾਲ ਹੁਣ ਪ੍ਰੈਸ ਸਕੱਤਰ ਦੀ ਭੂਮਿਕਾ ਦੇ ਵਿੱਚ ਆਇਆ। ਸੋ ਹੁਣ ਲਾਈਟਰ ਨੋਟ ਲੋਕ ਇਸ ਤਰੀਕੇ ਦੇ ਨਾਲ ਜਿਹੜਾ ਕਹਿ ਰਹੇ ਆ ਵੀ ਮਾਰਕੋ ਰੂਬੀਓ ਹੀ ਲੱਗ ਰਿਹਾ ਆ ਇਸ ਟਾਈਮ ਸਾਰੇ ਕੰਮ ਉਸ ਪ੍ਰਸ਼ਾਸਨ ਦੇ ਵਿੱਚ ਨਾਲ ਕਰ ਰਿਹਾ ਹੈਗਾ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਡੈਲਸ ਦੇ ਵਿੱਚ ਇੱਕ ਸਟੋਰ ਜਿਹੜਾ ਛੋਟਾ ਜਿਹਾ ਸੀ, ਛੋਟਾ ਮਾਲ ਆ, ਉਹਦੇ ਬਾਹਰ ਇੱਕ ਗਨਮੈਨ ਨੇ ਜੋ ਕਿ 69 ਸਾਲਾਂ ਦਾ ਗੋਲੀਆਂ ਚਲਾ ਦਿੱਤੀਆਂ, ਜਿਹਦੇ ਨਾਲ 2 ਜਣਿਆਂ ਦੀ ਮੌਤ ਹੋ ਗਈ ਤੇ 3 ਜਾਣੇ ਬੁਰੀ ਤਰ੍ਹਾਂ ਜਿਹੜੇ ਫੱਟੜ ਹੋਏ ਹੈਗੇ ਆ। ਗੁਐਂਗਜੈਂਗ ਕੋਰੀਅਨ ਮਾਰਕੀਟ ਉੱਥੇ ਸਿਓਇੰਗ ਐਨ ਹੋ 69 ਸਾਲਾਂ ਦਾ, ਉਹਨੇ ਕੇ ਟਾਊਨ ਪਲਾਜ਼ਾ ਜਿੱਥੇ ਇਹ ਐਚ ਮਾਰਕੀਟ ਹੈਗੀ ਆ, ਕੋਰੀਅਨ ਸੈਕਸ਼ਨ ਆਫ ਕੈਰੋਲਟਨ ਟੈਕਸਸ ਦੇ ਵਿੱਚ, ਉੱਥੇ ਗੋਲੀਆਂ ਚਲਾਤੀਆਂ। ਸੋ ਇਹ ਪਤਾ ਚੱਲਿਆ ਵੀ ਕਹਿੰਦੇ ਵੀ ਜਿਨ੍ਹਾਂ ਦੇ ਗੋਲੀਆਂ ਚਲਾਈਆਂ ਉਹਨਾਂ ਦੇ ਨੋਨ ਹੀ ਸੀਗੇ, ਤੇ ਸੋ 2 ਜਾਣਿਆਂ ਦੀ ਮੌਤ ਹੋਈ ਆ, 3 ਜਾਣੇ ਜਿਹੜੇ ਆ ਬੁਰੀ ਤਰ੍ਹਾਂ ਜਿਹੜੇ ਫੱਟੜ ਹੋਏ ਹੈਗੇ ਆ। ਕਹਿੰਦੇ ਮੇਬੀ ਸਮਥਿੰਗ ਟੂ ਡੂ ਵਿਦ ਦਾ ਬਿਜ਼ਨਸ ਰਿਲੇਸ਼ਨਸ਼ਿਪ। ਇਹ ਜੋ ਕੈਰੋਲਟਨ ਦੀ ਪੁਲਿਸ ਦਾ ਚੀਫ ਆ ਰੋਬਰਟੋ ਅਰਡੈਂਡੋ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਟੈਕਸਸ ਦੀ ਜਿਊਰੀ ਨੇ ਟੈਨਰ ਹਾਰਨਰ, ਇਹ ਸਾਬਕਾ ਫੈਡੈਕਸ ਦਾ ਡਰਾਈਵਰ ਜਿਸ ਦੇ ਉੱਤੇ 2022 ਦੇ ਵਿੱਚ 7 ਸਾਲ ਦੇ ਇੱਕ ਬੱਚੇ ਨੂੰ ਕਿਡਨੈਪ ਤੇ ਮਰਡਰ ਕਰਨ ਦੇ ਦੋਸ਼ ਸੀਗੇ। ਬੱਚੇ ਦਾ ਨਾਮ ਐਥਨਾ ਸਟ੍ਰੈਂਡ ਸੀ। ਉਸ ਦੇ ਵਿੱਚ ਇਸ ਨੂੰ ਮੌਤ ਦੀ ਸਜ਼ਾ ਜਿਹੜੀ ਉਹ ਦੇ ਦਿੱਤੀ ਹੈਗੀ ਆ। ਸੋ ਜਿਊਰੀ ਕਹਿੰਦੇ ਵੀ ਡੈਥ ਪੈਨਲਟੀ ਵਰਡਿਕਟ ਦੇ ਉੱਤੇ ਪਹੁੰਚਿਆ। 4 ਹਫ਼ਤੇ ਇਸ ਦਾ ਟਰਾਇਲ ਚੱਲਿਆ ਤੇ 2.5 ਘੰਟਿਆਂ ਦੇ ਵਿੱਚ ਜਿਊਰੀ ਨੇ ਡਿਸਾਈਡ ਕਰ ਲਿਆ ਵੀ ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਿਹੜੀ ਉਹ ਜਾਵੇ। ਨਵੰਬਰ 2022 ਦੇ ਵਿੱਚ ਹਾਰਨਰ ਨੇ 7 ਸਾਲਾ ਐਥਨਾ ਸਟ੍ਰੈਂਡ ਨੂੰ ਉਹਦੇ ਵਾਈਜ਼ ਕਾਉਂਟੀ ਟੈਕਸਸ ਦੇ ਘਰ ਦੇ ਬਾਹਰੋਂ ਕਹਿੰਦੇ ਵੀ ਕਿਡਨੈਪ ਕਰ ਲਿਆ, ਅਗਵਾ ਕਰ ਲਿਆ ਤੇ ਬਾਅਦ ਦੇ ਵਿੱਚ ਸਟ੍ਰੈਂਗਲ ਕਰਕੇ, ਗਲਾ ਘੁੱਟ ਕੇ ਜਾਂ ਸਾਹ ਰੋਕ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਹੜੀ ਹਾਰਨਰ ਆ ਉਸਨੇ ਪਹਿਲਾਂ ਹੀ ਜਿਹੜੇ ਕੈਪੀਟਲ ਮਰਡਰ ਦੇ ਲਈ ਗਿਲਟੀ ਪਲੀ ਕਰ ਲਿਆ ਸੀਗਾ, ਦੋਸ਼ ਆਪਣੇ ਜਿਹੜੇ ਉਹ ਕਬੂਲ ਲਏ ਸੀ। ਜੱਜ ਨੇ ਜਦ ਉਸ ਨੂੰ ਡੈਥ ਬਾਈ ਲੀਥਲ ਇੰਜੈਕਸ਼ਨ ਦੀ ਸਜ਼ਾ ਸੁਣਾਈ ਤਾਂ ਉਸਨੇ ਕਿਸੇ ਵੀ ਤਰੀਕੇ ਦਾ ਜਿਹੜਾ ਇਮੋਸ਼ਨ ਆ, ਭਾਵਨਾ ਜਿਹੜੀ ਉਹ ਨਹੀਂ ਦਿਖਾਈ ਹੈਗੀ। ਟਰਾਇਲ ਦੇ ਦੌਰਾਨ ਜਿਹੜੇ ਡਿਫੈਂਸ ਆ ਉਹ ਆਰਗਿਊ ਕਰਦੇ ਰਹੇ ਹਾਰਨਰ ਦੇ ਵੱਲੋਂ ਵੀ ਇਹ ਲੌਂਗ ਟਰਮ ਮੈਂਟਲ ਇਲਨੈਸ ਦੇ ਨਾਲ ਪੀੜਤ ਸੀਗਾ ਤੇ ਆਟਿਜ਼ਮ ਸਪੈਕਟਰਮ ਦੇ ਜਿਹੜਾ ਉੱਤੇ ਸੀਗਾ। ਇਹ ਮੈਂ ਵੇਖਿਆ ਹਰਜੋਤ ਸਿੰਘ ਜੀ, ਅਕਸਰ ਜਦੋਂ ਘਿਨਾਉਣੇ ਕੰਮ ਕੋਈ ਕਰ ਜਾਂਦਾ ਤੇ ਲੋਕ ਹਮੇਸ਼ਾ ਹੀ ਇੱਕ ਮੈਂਟਲ ਸਟੇਟ ਦਾ ਬਹਾਨਾ ਲਾ ਕੇ ਆਪਣੀ ਸਜ਼ਾ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਪਰ ਜਿਊਰੀ ਨੂੰ ਜਿਹੜਾ ਆ ਉਸ ਦੀ ਇਹ ਗੱਲ ਬਿਲਕੁਲ ਵੀ ਰਾਸ ਨਹੀਂ ਆਈ ਤੇ ਉਹਨਾਂ ਨੇ ਇਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਮੌਤ ਦੀ ਸਜ਼ਾ ਜਿਹੜੀ ਉਹ ਉਸ ਨੂੰ ਹੁਣ ਸੁਣਾ ਦਿੱਤੀ ਆ। 2025 ਦੇ ਵਿੱਚ ਜੇ ਦੇਖਿਆ ਜਾਵੇ ਤਾਂ US ਨੇ 47 ਜਿਹੜੇ ਆ ਲੋਕਾਂ ਨੂੰ ਐਗਜ਼ੀਕਿਊਟ ਕੀਤਾ। ਇਹ ਪਿਛਲੇ 16 ਸਾਲਾਂ 'ਚ ਸਭ ਤੋਂ ਵੱਡਾ ਜਿਹੜਾ ਉਹ ਆંકੜਾ ਹੈਗਾ ਆ। 2026 ਦੇ ਵਿੱਚ ਕਈ ਹੋਰ ਜਿਹੜੀਆਂ ਐਗਜ਼ੀਕਿਊਸ਼ਨਸ ਆ, ਯਾਨੀ ਕਿ ਲੀਥਲ ਇੰਜੈਕਸ਼ਨ ਦੇ ਨਾਲ ਜਿਹੜੀ ਮੌਤ ਦੇ ਘਾਟ ਉਹਨਾਂ ਨੂੰ ਉਤਾਰਨ ਜਿਹੜਾ ਆ ਉਹ ਜਾਇਆ ਜਾਣਾ ਆ। ਕਹਿੰਦੇ ਟੈਕਸਸ, ਫਲੋਰੀਡਾ ਤੇ ਓਕਲਾਹੋਮਾ ਦੇ ਵਿੱਚ ਇਹ ਆਲਰੇਡੀ ਸਕੈਜੂਲਡ ਹੈਗੀਆਂ ਆ। ਇਹ 2026 ਦੇ ਕੁਛ ਪਹਿਲੇ ਮਹੀਨਿਆਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਆ। ਫੈਡਰਲ ਡੈਥ ਰੋ ਦੇ ਉੱਤੇ ਇੱਕ ਹਾਈ ਪ੍ਰੋਫਾਈਲ ਇਨਮੇਟ ਰੋਬਰਟ ਬੋਵਰਜ਼, ਟਰੀ ਆਫ ਲਾਈਫ ਸਿਨੇਗੋਗ ਦਾ ਜਿਹੜਾ ਸ਼ੂਟਰ ਆ, ਬੋਸਟਨ ਮੈਰਾਥਨ ਜਿਹੜਾ ਬੌਮਰ ਆ ਤਜ਼ਾਰ ਨੇਵ ਕਰਕੇ, ਉਹ ਇਸ ਟਾਈਮ ਫੈਡਰਲ ਡੈਥ ਰੋ ਦੇ ਉੱਤੇ
ਚੱਲ ਰਹੇ ਹੈਗੇ ਆ। ਸੋ ਐਥੀਨਾ ਸਟ੍ਰੈਂਡ ਦਾ ਕਾਤਲ ਟੈਨਰ ਹਾਰਨਰ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਜੀ, ਅਗਲੀ ਖਬਰ ਚਲੀਏ। ਕੈਲੀਫੋਰਨੀਆ ਦੇ ਵਿੱਚ 3 ਬੰਦਿਆਂ ਨੂੰ ਅਰੈਸਟ ਕੀਤਾ ਗਿਆ ਜਿਹੜੇ ਕਿ ਸਟੇਟ ਵਾਈਡ ਕਾਰ ਸੇਲ ਸਕੈਮ ਕਰਦੇ ਸੀ। ਇਹ ਲਾਸ ਐਂਜਲਸ ਦੇ ਰਹਿਣ ਵਾਲੇ ਹੈਗੇ ਆ। ਜਿਹਦੇ ਵਿੱਚੋਂ ਇੱਕ ਦਾ ਨਾਂ ਗੋਬੀ ਟਨੇਸੀ ਕਰਕੇ ਦੱਸਿਆ ਗਿਆ ਹੈ। ਕਹਿੰਦੇ ਵੀ ਇਹ ਬਹੁਤ ਸਾਰੇ ਜਿਹੜੇ ਲੋਕ ਕਾਰਾਂ ਸੈੱਲ ਕਰਦੇ ਆ ਮਾਰਕੀਟ ਪਲੇਸ ਦੇ ਉੱਤੇ, ਫੇਸਬੁੱਕ ਤੇ ਜਾਂ ਕਰੈਗਲਿਸਟ ਤੇ, ਉਹਨਾਂ ਦੇ ਕੋਲ ਜਾਂਦੇ ਸੀ ਤੇ ਜਦੋਂ ਕਾਰ ਟੈਸਟ ਡਰਾਈਵ ਕਰਦੇ ਸੀ, ਇਹ ਤਿੰਨੇ ਰਿਸ਼ਤੇਦਾਰ ਲੱਗਦੇ ਆਪਸ 'ਚ। ਗੈਬੀ ਟਨੇਸੀ 28 ਸਾਲਾਂ ਦਾ, ਮਰੀਅਸ ਟਨੇਸੀ 34 ਦਾ, ਲੋਨਰ ਟਨੇਸੀ ਇਹ ਵੀ 34 ਸਾਲਾਂ ਦਾ ਆ। ਤੇ ਉਹ ਕਾਰ ਦੇ ਵਿੱਚ ਜਿਹੜਾ ਆ ਕਿਤੇ ਨਾ ਕਿਤੇ ਇੰਜਨ ਦੇ ਲਾਗੇ ਵੀ ਟੈਸਟ ਡਰਾਈਵ ਕਰਨਾ ਆ, ਤੇਲ ਪਾ ਦਿੰਦੇ ਸੀ, ਜਿਹਦੇ ਨਾਲ ਕਾਰ ਵਿੱਚੋਂ ਜਿੱਦਾਂ ਧੂੰਆਂ ਜਿਹਾ ਨਿਕਲਣ ਲੱਗ ਪੈਂਦਾ ਸੀ। ਉਹਦੇ ਨਾਲ ਜਿਹੜਾ ਸੈਲਰ ਹੁੰਦਾ ਸੀ ਉਹ ਡਰ ਜਾਂਦਾ ਸੀ ਵੀ ਸ਼ਾਇਦ ਮੇਰੀ ਕਾਰ 'ਚ ਨੁਕਸ ਆ, ਤੇ ਕਹਿ ਵੀ ਦੇ ਦਿੰਦੇ ਸੀ ਵੀ ਇਹ ਕਾਰ ਦੇ ਵਿੱਚ ਪ੍ਰੋਬਲਮ ਆ, ਇਹਨੂੰ ਫਿਕਸ ਕਰਨ ਨੂੰ ਪੈਸੇ ਲੱਗਣੇ, ਤੇ ਘੱਟ ਪ੍ਰਾਈਸ ਦੇ ਉੱਤੇ, ਕਾਫੀ ਲੋ ਪ੍ਰਾਈਸ ਦੇ ਉੱਤੇ ਜਿਹੜੀਆਂ ਉਹਨਾਂ ਤੋਂ ਕਾਰ ਖਰੀਦ ਲੈਂਦੇ ਸੀ। ਕੈਲੀਫੋਰਨੀਆ ਹਾਈਵੇ ਪੈਟਰੋਲ ਆਫੀਸਰਸ ਨੇ ਇਹਨਾਂ ਨੂੰ ਰੈੱਡ ਬਲੱਫ ਦੇ ਲਾਗੇ ਜਿਹੜਾ ਅਰੈਸਟ ਕੀਤਾ ਤੇ ਇਹਨਾਂ ਦੇ ਕੋਲ 11,000 ਕੈਸ਼ ਸੀ ਤੇ ਬੋਟਲ ਆਫ ਆਇਲ ਸੀ ਤੇ ਹੋਰ ਜਿਹੜੇ ਐਵੀਡੈਂਸ ਜਿੱਦਾਂ ਇਹ ਸਕੈਮ ਕਰਦੇ ਸੀਗੇ। ਸੋ ਇਨਵੈਸਟੀਗੇਸ਼ਨ ਦੇ ਥਰੂ ਇਹ ਪਤਾ ਚੱਲਿਆ ਵੀ ਇਹਨਾਂ ਦੇ ਬਹੁਤ ਸਾਰੇ ਜਿਹੜੇ ਵਿਕਟਮਸ ਆ ਉਹ ਲਾਸ ਐਂਜਲਸ ਕਾਉਂਟੀ ਤੋਂ ਲੈ ਕੇ ਸੈਕਰਾਮੈਂਟੋ ਤੱਕ ਸੀਗੇ। ਇਹਨਾਂ ਦਾ ਕੰਮ ਹੀ ਇਹ ਸੀ। ਇਨਵੈਸਟੀਗੇਸ਼ਨ ਹਜੇ ਵੀ ਚੱਲ ਰਹੀ ਆ। ਸੋ ਜਿਹੜੇ ਅਥਾਰਟੀਜ਼ ਆ ਉਹ ਕਹਿ ਰਹੀਆਂ ਵੀ ਜੇ ਕੋਈ ਹੋਰ ਵੀ ਵਿਕਟਮ ਇਹਨਾਂ ਦਾ ਹੋਇਆ ਹੋਵੇ ਤੇ ਉਹ ਲੋਕਲ ਲਾ ਐਨਫੋਰਸਮੈਂਟ ਏਜੰਸੀ ਨੂੰ ਕੰਟੈਕਟ ਕਰੇ। ਜੀ, ਅੱਜ CNN ਦੇ ਦੁਆਰਾ 2026 ਕੈਲੀਫੋਰਨੀਆ ਦੇ ਗਵਰਨਟੋਰੀਅਲ ਕੈਂਡੀਡੇਟਸ ਦਾ ਡਿਬੇਟ ਕਰਵਾਇਆ ਜਾਣਾ ਆ। ਕਹਿੰਦੇ ਵੀ ਇਸ ਡਿਬੇਟ ਦੇ ਵਿੱਚ ਹਾਵੀਅਰ ਬਸੇਰਾ, ਸਟੀਵ ਹਿਲਟਨ, ਟੌਮ ਸਟਾਇਰ ਦੇ ਨਾਲ ਕੁੱਲ ਮਿਲਾ ਕੇ 7 ਜਿਹੜੇ ਗਵਰਨਰ ਦੇ ਕੈਂਡੀਡੇਟ ਆ ਉਹ ਇਸ ਦੇ ਵਿੱਚ ਹਿੱਸਾ ਲੈਣ ਜਾ ਰਹੇ ਹੈਗੇ ਆ। ਸੈਨੋਜ਼ੇ ਦਾ ਮੇਅਰ ਮੈਟ ਮਹਾਨ ਵੀ ਇਸ ਦੇ ਵਿੱਚ ਹੋਊਗਾ। ਔਰੰਜ ਕਾਉਂਟੀ ਦੀ ਸਾਬਕਾ ਰਿਪਰੈਜ਼ੈਂਟੇਟਿਵ ਕੇਟੀ ਪੋਰਟਰ ਤੇ LA ਦਾ ਜਿਹੜਾ ਸਾਬਕਾ ਮੇਅਰ ਐਂਟੋਨੀਓ ਵਿਲਾਗਰੋਸਾ ਉਹ ਵੀ ਕਹਿੰਦੇ ਵੀ ਇਸ ਦੇ ਵਿੱਚ ਹਿੱਸਾ ਲੈਣਗੇ। ਬੈਲਟਸ ਆਲਰੇਡੀ ਲੋਕਾਂ ਦੇ ਘਰਾਂ ਨੂੰ ਘੱਲ ਦਿੱਤੇ ਗਏ ਆ। ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਬੈਲਟ ਟਰੈਕਸ ਦੇ ਉੱਤੇ ਆਪਣੇ ਆਪ ਨੂੰ ਰਜਿਸਟਰ ਕੀਤਾ ਹੈ ਉਹਨਾਂ ਨੂੰ ਆਈਦਰ ਈਮੇਲ ਐਂਡ ਟੈਕਸਟ ਮੈਸੇਜ ਜਿਹੜੇ ਉਹ ਆ ਚੁੱਕੇ ਹੋਣਗੇ ਵੀ ਤੁਹਾਡਾ ਬੈਲਟ ਪੋਸਟ ਕਰ ਦਿੱਤਾ ਗਿਆ, ਤੁਹਾਨੂੰ ਕੁਛ ਹੀ ਦਿਨਾਂ ਦੇ ਵਿੱਚ ਮਿਲ ਜਾਵੇਗਾ। ਤੇ ਇਲੈਕਸ਼ਨ ਦੇ ਨਾਲ ਜਿਹੜੀ ਸਮੱਗਰੀ ਆ, ਇਨਫੋਰਮੇਸ਼ਨ ਆ, ਉਹ ਵੀ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਚੁੱਕੀ ਆ ਜਾਂ ਪਹੁੰਚਣ ਵਾਲੀ ਜਿਹੜੀ ਉਹ ਹੋਵੇਗੀ। ਸੋ ਕਹਿੰਦੇ ਵੀ ਇਹ ਹੁਣ ਦੇਖਣਾ ਹੋਊਗਾ। ਡੈਮੋਕ੍ਰੇਟ ਪਾਰਟੀ ਦੇ ਲਈ ਅਜੇ ਵੀ ਉਹਨਾਂ ਦੀ ਕੋਈ ਇੱਕ ਕੈਂਡੀਡੇਟ ਦੇ ਉੱਤੇ ਭਾਵਨਾ ਜਿਹੜੀ ਆ ਉਹ ਨਹੀਂ ਬਣ ਰਹੀ ਹੈਗੀ। ਆਪਸ ਦੇ ਵਿੱਚ ਇਹਨਾਂ ਦੀ ਖਿੱਚੋਤਾਣ ਆਮੋ ਸਾਹਮਣੇ ਹੈਗੀ ਆ। ਚੈਡ ਬਿਐਂਕੋ ਜਿਹੜਾ ਰਿਵਰਸਾਈਡ ਕਾਉਂਟੀ ਦਾ ਸ਼ੈਰਿਫ ਆ ਤੇ UK ਬੌਰਨ ਸਟੀਵ ਹਿਲਟਨ ਸਾਬਕਾ ਫੌਕਸ ਨਿਊਜ਼ ਦਾ ਜਿਹੜਾ ਹੋਸਟ ਆ ਉਹ ਇਸ ਟਾਈਮ ਲੀਡ ਕਰ ਰਿਹਾ ਆ ਇਸ ਜਿਹੜੀ ਪ੍ਰਾਇਮਰੀ ਹੋਣੀ ਆ ਉਸ ਦੇ ਵਿੱਚ ਡੈਮੋਕ੍ਰੇਟਸ ਐਂਡ ਰਿਪਬਲਿਕਨ ਕੰਬਾਈਨਡ। ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਇਨਫੈਕਟ ਸਟੀਵ ਹਿਲਟਨ ਨੂੰ ਅੰਡੋਰਸ ਵੀ ਕੀਤਾ ਆ। ਚੈਡ ਬਿਐਂਕੋ ਉਹੀ ਸ਼ੈਰਿਫ ਆ ਜਿਸ ਨੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਸੀ SB 509 ਉਸ ਦੀ ਵਿਰੋਧਤਾ ਕੀਤੀ ਸੀ, ਜਿਸ ਤਰੀਕੇ ਨਾਲ ਸੈਂਟਾ ਕਲਾਰਾ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਜੈਫ ਰੋਜ਼ਨ ਨੇ ਕੀਤੀ ਸੀ। ਇਹ ਕੁਛ ਜਿਹੜੇ ਚੁਣਿੰਦਾ ਹੋਏ ਨਾਟ ਲਾਅ ਮੇਕਰ, ਲਾਅ ਐਨਫੋਰਸਮੈਂਟ ਦੇ ਜਿਹੜੇ ਅਫਸਰ ਆ ਉਹਨਾਂ ਨੇ ਵਿਰੋਧਤਾ ਉਸਦੀ ਉਸ ਟਾਈਮ ਦੇ ਉੱਤੇ ਕੀਤੀ ਸੀਗੀ। ਸੋ ਅੱਜ ਦੇਖਣ ਵਾਲੀ ਗੱਲ ਰਹੂਗੀ। ਅਫੋਰਡੇਬਿਲਟੀ ਦਾ ਬਹੁਤ ਵੱਡਾ ਜਿਹੜਾ ਮੁੱਦਾ ਆ ਉਹ ਰਹੇਗਾ ਤੇ ਸਿੰਗਲ ਪੇਅਰ ਇੰਸ਼ੋਰੈਂਸ ਨੂੰ ਜਿਹੜਾ ਉਹ ਲੈ ਕੇ, ਹੈਲਥ ਕੇਅਰ ਦੀ ਤੇ ਲੋਕਾਂ ਦੇ ਘਰਾਂ ਦੀ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਉਹਨਾਂ ਸਾਰੇ ਜਿਹੜੇ ਮੁੱਦੇ ਆ ਉਸ ਦੇ ਵਿੱਚ ਗਰਮਾਹਟ ਵਾਲਾ ਮਾਹੌਲ ਰਹੇਗਾ। ਇਮੀਗ੍ਰੇਸ਼ਨ ਨੂੰ ਲੈ ਕੇ ਉਹ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਲੈ ਕੇ ਹੋਰ ਵੀ ਬਹੁਤ ਸਾਰੇ ਜਿਹੜੇ ਮੁੱਦਿਆਂ ਦੇ ਉੱਤੇ ਇਹ ਜਿਹੜੀ ਚਰਚਾ ਹੈ ਅੱਜ ਦੇ ਜਿਹੜੇ ਡਿਬੇਟ ਦੇ ਵਿੱਚ ਉਹ ਦੇਖਣ ਨੂੰ ਮਿਲੂਗੀ, ਜਿਸ ਤੋਂ ਬਾਅਦ ਇਵੈਂਚੁਅਲੀ ਜਿਹੜੇ ਲੋਕ ਆ ਉਹ ਜਿਹੜਾ ਹਰਜੋਤ ਸਿੰਘ ਜੀ ਡਿਸਾਈਡ ਕਰਨਗੇ ਵੀ ਕੈਲੀਫੋਰਨੀਆ ਦੇ ਗਵਰਨਰ ਦੇ ਲਈ ਉਹਨਾਂ ਦੀ ਵੋਟ ਕਿਸ ਨੂੰ ਜਿਹੜੀ ਉਹ ਜਾ ਸਕਦੀ ਹੈਗੀ ਆ। ਉੱਦਾਂ ਜੇ ਅੱਜ ਦੇਖਿਆ ਜਾਵੇ ਤਾਂ ਅੱਜ ਸਿੰਕੋ ਡੇ ਮਾਇਓ ਹੈਗਾ ਆ। 5 ਮਈ ਦਾ ਜਿਹੜਾ ਉਹ ਦਿਨ ਹੁੰਦਾ ਸਿੰਕੋ ਡੇ ਮਾਇਓ ਦੇ ਤੌਰ ਦੇ ਉੱਤੇ ਜਿਹੜਾ ਉਹ ਮਨਾਇਆ ਜਾਂਦਾ ਆ। ਹਰਜੋਤ ਸਿੰਘ ਜੀ ਵੇਰੀਏ ਸੈਨੋਜ਼ੇ ਜਿਹੜਾ ਕਿ ਇੱਕ ਟਾਈਮ ਦੇ ਉੱਤੇ ਇਹ ਸ਼ਹਿਰ ਹੀ ਉਹਨਾਂ ਦਾ ਕਹਿ ਲਓ ਵੀ ਸੂਬਾ ਹੀ ਉਹਨਾਂ ਦਾ ਰਿਹਾ ਸੀਗਾ। ਇੱਥੇ ਵੀ ਕਾਫੀ ਹਲਚਲ ਜਿਹੜੀ ਇਸ ਨੂੰ ਲੈ ਕੇ ਚੱਲਦੀ ਰਹਿੰਦੀ ਹੈ। ਬਿਲਕੁਲ, ਇੱਥੇ ਵੀ ਕਈ ਵਾਰ ਖਰੂਦ ਪਾਉਂਦੇ ਹੈਗੇ ਬਹੁਤ। ਇਹ 2-3 ਦਿਨਾਂ ਤੋਂ ਹੀ ਚੱਲ ਰਿਹਾ, ਪਰ ਹੁਣ ਪੁਲਿਸ ਬਹੁਤ ਹਾਜ਼ਰ ਹੁੰਦੀ ਆ। ਕੱਲ ਮੈਂ ਵੀ ਦੇਖਿਆ ਸੀ ਵੀ ਵੱਖ-ਵੱਖ ਤਰ੍ਹਾਂ ਦੀਆਂ ਕਾਰਾਂ
ਕੋਈ ਥੱਲੇ ਝੰਡੇ ਨੂੰ ਲਾ ਟਾਇਰ, ਕੇ ਕੋਈ ਉੱਪਰ ਨੂੰ ਮੈਕਸੀਕੋ ਦੇ ਟਾਇਰ। ਝੰਡੇ ਲਾ ਕੇ ਪਹਿਲਾਂ ਕਾਫੀ ਇੱਕ ਕਰਦੇ। ਟਾਈਮ ਦੇ ਉੱਤੇ ਤਾਂ ਸਟੋਰਾਂ ਦੀ ਕਾਫੀ ਜਿਹੜੇ ਸਮੈਸ਼ ਗ੍ਰੈਬ ਕੀਤੇ ਸੀ, ਪਰ ਲੱਕਲੀ ਜਿੱਦਾਂ ਕੱਲ ਤੱਕ ਤਾਂ ਬਿਲਕੁਲ ਕਲੀਨ ਰਿਹਾ, ਪੁਲਿਸ ਕਾਫੀ ਹਾਜ਼ਰ ਸੀ ਡਾਊਨਟਾਊਨ ਦੇ ਵਿੱਚ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਜਿਹੜੇ ਕਿਸਾਨ ਆ, ਕਹਿੰਦੇ ਵੀ ਉਹਨਾਂ ਨੂੰ ਹੁਣ 4,20,000 ਦੇ ਕਰੀਬ ਜਿਹੜੇ ਪੀਚ ਟਰੀ ਆ ਉਹ ਡਿਸਟਰੋਏ ਕਰਨੇ ਪੈਣੇ ਆ, ਉਹਨਾਂ ਨੂੰ ਪੱਟਣਾ ਪੈਣਾ ਹੈਗਾ। ਡੈਲ ਮੋਂਟੇ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਸੋ ਸੈਂਟਰਲ ਕੈਲੀਫੋਰਨੀਆ ਦੇ ਫਾਰਮਰਸ ਨੂੰ $9 ਮਿਲੀਅਨ ਜਿਹੜੀ ਫੈਡਰਲ ਗ੍ਰਾਂਟ ਮਿਲੂਗੀ, ਉਹ ਤਾਂ ਕਿ ਉਹ 4,20,000 ਕਲਿੰਗਸਟੋਨ ਜਿਹੜੇ ਪੀਚ ਟਰੀ ਆ ਉਹਨਾਂ ਨੂੰ ਰਿਮੂਵ ਕਰ ਸਕਣ, ਕਿਉਂਕਿ ਹੁਣ ਉਹਨਾਂ ਦੇ ਕੋਲ ਕੋਈ ਆਲਟਰਨੇਟਿਵ ਹੀ ਨਹੀਂ ਹੈਗਾ ਉਹ ਪੀਚ ਜਿਹੜੇ ਵੇਚਣ ਦੇ ਲਈ। 3,000 ਤੋਂ ਵੱਧ ਏਕੜ ਦੇ ਵਿੱਚੋਂ ਜਿਹੜੇ ਇਹ ਰਿਮੂਵ ਕੀਤੇ ਜਾਊਗੇ। ਇੱਕ ਨਵੀਂ ਪ੍ਰੈਸ ਰਿਲੀਜ਼ ਆਈ ਆ, ਉਹਦੇ ਮੁਤਾਬਕ ਜੋ 50,000 ਟਨ ਜਿਹੜੇ ਪੀਚ ਪ੍ਰੋਡਕਸ਼ਨ ਆ, ਉਹ ਜਿਹੜੇ ਗਰੋਅਰ ਤੋਂ ਜਿਹੜੇ ਇੱਕ ਤਰ੍ਹਾਂ ਦੇ ਨਾਲ ਉਹ ਹੱਥੋਂ ਚੱਲ ਗਏ, ਤੇ ਜਿਹਦੇ ਨਾਲ $30 ਮਿਲੀਅਨ ਦਾ ਜਿਹੜਾ ਲਾਸ ਹੋਣਾ, ਕਿਉਂਕਿ ਡੈਲ ਮੋਂਟੇ ਕੰਪਨੀ ਜੋ ਆ ਉਹ ਮੋਡੈਸਟੋ ਦੇ ਵਿੱਚ ਇਹਨਾਂ ਦੇ ਮੇਨ ਜਿਹੜਾ ਵੇਅਰ ਹਾਊਸ ਸੀਗੇ, ਉੱਥੇ ਇਹ ਪ੍ਰੋਸੈਸ ਕਰਦੇ ਸੀ ਸਾਰੇ ਪੀਚਸ ਨੂੰ। ਤੇ ਹੁਣ ਜਿਹੜੀ ਕੰਪਨੀ ਨੇ ਇਹਨਾਂ ਦਾ ਕੁਛ ਜਿਹੜਾ ਸਟਾਫ ਆ ਉਹ ਬਾਈ ਕੀਤਾ ਹੈ ਲੋਡ-ਆਈ ਦੇ ਵਿੱਚ, ਉਹ ਇਹ ਕਹਿੰਦੇ ਆ ਵੀ ਅਸੀਂ ਪੂਰਾ ਸਮਾਨ ਨਹੀਂ, ਪੂਰੇ ਜਿਹੜੇ ਪੀਚ ਨਹੀਂ ਅਸੀਂ ਇੰਨੇ ਜਿਹੜੇ ਬਾਈ ਕਰ ਸਕਦੇ ਹੈਗੇ। 50,000 ਟਨ ਜਿਹੜਾ ਅਨਯੂਜ਼ਡ ਹੋਊਗਾ, ਉਹ ਗਾਰਬੇਜ ਹੀ ਸਿੱਟਣੇ ਪਊਗੇ, ਪ੍ਰੋਸੈਸ ਨਹੀਂ ਹੋਊਗੇ। ਸਿਰਫ 24,000 ਟਨ ਜਿਹੜੇ ਪੀਚ ਆ ਉਹ ਇਹ ਡੈਲ ਮੋਂਟੇ ਦੀ ਜਿਹੜੀ ਕੈਨ ਫਰੂਟ ਬਿਜ਼ਨਸ ਆ, ਇਹਨਾਂ ਦੀ ਇੱਕ ਪੈਸੀਫਿਕ ਕੋਸਟ ਪ੍ਰੋਡਿਊਸਰ ਜਿਨ੍ਹਾਂ ਨੇ ਬਾਈ ਕੀਤਾ ਹੈਗਾ, ਉਹ ਪ੍ਰੋਸੈਸ ਕਰਨਗੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ, ਰੈਟਲ ਸਨੇਕ ਬਾਈਟ ਦੇ ਨਾਲ ਜਿਹੜੀ ਇੱਕ ਹਾਈਕਰ ਨੂੰ ਹੋਈ ਆ ਕੈਲੀਫੋਰਨੀਆ ਦੇ ਵਿੱਚ, ਉਹਦੇ ਨਾਲ ਕਹਿੰਦੇ ਵੀ ਕਾਊਂਟੀ ਵਾਈਡ ਜਿਹੜੀ ਵਾਰਨਿੰਗ ਆ ਉਹ ਦਿੱਤੀ ਗਈ ਹੈਗੀ ਆ। ਸੋ ਅਧਿਕਾਰੀ ਜਿਹੜੇ ਕੈਲੀਫੋਰਨੀਆ ਦੀ ਕਾਊਂਟੀ ਦੇ ਵਿੱਚ ਆ, ਉਹ ਰੈਜ਼ੀਡੈਂਟਸ ਨੂੰ ਕਹਿ ਰਹੇ ਆ ਵੀ ਭਾਈ ਇਹਨਾਂ ਰੈਟਲ ਸਨੇਕਸ ਤੋਂ ਬਚ ਕੇ ਜਿਹੜਾ ਉਹ ਰਹੋ। ਸੋ ਫਾਰ ਇਸ ਸੀਜ਼ਨ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ 7 ਜਾਣਿਆਂ ਨੂੰ ਕਹਿੰਦੇ ਵੀ ਸੱਪ ਨੇ ਡੰਗਿਆ ਹੈਗਾ। ਵੈਂਚੂਰਾ ਕਾਊਂਟੀ ਦੇ ਫਾਇਰ ਡਿਪਾਰਟਮੈਂਟ ਨੇ ਇੱਕ ਫੇਸਬੁੱਕ ਪੋਸਟ ਪਾ ਕੇ ਦੱਸਿਆ ਸੀਗਾ। ਕਈਆਂ ਦੀਆਂ ਤਾਂ ਸ਼ਾਇਦ ਮੌਤ ਬਾਰੇ ਵੀ ਜਿਹੜੀ ਰਿਪੋਰਟ ਆ, ਮੰਦਭਾਗੀ ਗੱਲ ਆ, ਉਹ ਜਿਹੜੀ ਉਹ ਬਣੀ ਸੀਗੀ। ਤੇ ਇੱਕ ਬੀਬੀ ਨੂੰ ਹੁਣੇ ਰੀਸੈਂਟਲੀ ਰੈਟਲ ਸਨੇਕ ਬਾਈਟ ਉਹਦੇ ਗਿੱਟੇ ਦੇ ਉੱਤੇ ਜਿਹੜੀ ਉਹ ਹੋਈ, ਤੇ ਬਾਅਦ ਚ ਉਹਨੂੰ ਏਅਰਲਿਫਟ ਕਰਕੇ ਹਸਪਤਾਲ 'ਚ ਖੜਨਾ ਪਿਆ, ਤੇ ਉਸ ਦਾ ਜਿਹੜਾ ਉਹ ਉੱਦਾਂ ਜਿਹੜਾ ਉਹ ਬਚਾਅ ਹੋ ਚੁੱਕਾ ਆ। ਪਿਛਲੇ ਕਈ ਸਾਲਾਂ ਦੇ ਵਿੱਚ ਕੈਲੀਫੋਰਨੀਆ 'ਚ 0 ਜਾਂ 1 ਫੇਟਲ ਰੈਟਲ ਬਾਈਟ ਸਨੇਕ ਜਿਹੜੀ ਆ, ਰੈਟਲ ਸਨੇਕ ਬਾਈਟ ਜਿਹੜੀ ਉਹ ਰਹਿੰਦੀ ਆ। ਪਰ ਇਸ ਵਾਰ ਇਹ ਆંકੜਾ ਜਿਹੜਾ ਉਹ ਵੱਧ ਰਿਹਾ ਹੈਗਾ ਆ, ਤੇ ਲਗਾਤਾਰ ਇਸ ਤਰੀਕੇ ਦੇ ਨਾਲ ਜਿਹੜੀਆਂ ਰੈਟਲ ਸਨੇਕ ਬਾਈਟਸ ਜਿਹੜੀਆਂ ਉਹ ਹੋ ਰਹੀਆਂ। ਸੋ ਜਦੋਂ ਤੁਸੀਂ ਹਾਈਕ ਕਰਨ ਜਾਂਦੇ ਆ ਤਾਂ ਭਾਈ ਜਿਹੜਾ ਧਿਆਨ ਜਿਹੜਾ ਰੱਖ ਕੇ ਚੱਲੋ, ਕੱਲੀ ਰੀਲ ਬਣਾਉਣ ਦੇ ਉੱਤੇ ਫੋਕਸ ਨਾ ਜਿਹੜਾ ਉਹ ਹੋਵੇ, ਆਲੇ ਦੁਆਲੇ ਵੀ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਰਹਿੰਦੀ ਜਿਹੜੀ ਉਹ ਹੈਗੀ ਆ। ਜੀ, ਆਪਣੇ ਬਹੁਤ ਪੰਜਾਬੀ ਭੈਣ ਭਰਾ ਵਾਕਿੰਗ ਕਰਦੇ ਆ, ਪਹਾੜੀ ਤੇ ਹਾਈਕਿੰਗ ਵਗੈਰਾ ਕਰਦੇ ਆ, ਸੋ ਧਿਆਨ ਰੱਖੋ। 8 ਜਣਿਆਂ ਨੂੰ ਸੱਪ ਕੱਟ ਚੁੱਕਾ ਕੈਲੀਫੋਰਨੀਆ ਦੇ ਵਿੱਚ। 3 ਦੀ ਮੈਨੂੰ ਲੱਗਦਾ ਹੁਣ ਤੱਕ ਸੋ ਮੌਤ ਹੋ ਚੁੱਕੀ ਹੈ ਸੋ ਫਾਰ। ਜੀ ਹਾਈਐਸਟ ਨੰਬਰ ਆ ਜੀ। ਪਿਛਲੇ ਅਗਲੀ ਕਈ ਖਬਰ ਵੱਲ ਸਾਲ। ਚਲੀਏ। ਆਪਾਂ ਕੱਲ ਵੀ ਡਿਸਕਸ ਕੀਤਾ ਸੀ ਕੈਲੀਫੋਰਨੀਆ, ਅੱਜ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਿਹਾ ਵੀ ਕੈਲੀਫੋਰਨੀਆ ਸਟੇਟ ਜੋ ਆ ਉਹ ਕੋਸ਼ਿਸ਼ ਕਰ ਰਿਹਾ ਵੀ ਜਿਹੜਾ ਸਟੇਟ ਫਾਰਮ ਇੰਸ਼ੋਰੈਂਸ ਆ ਉਹਦਾ ਲਾਇਸੈਂਸ ਸਸਪੈਂਡ ਕੀਤਾ ਜਾਵੇ। ਕਾਰਨ ਕੀ ਆ ਵੀ ਉਹਨਾਂ ਨੇ ਜਿਹੜੇ ਇੰਨੇ ਕਲੇਮ ਸੀਗੇ ਹਜ਼ਾਰਾਂ ਦੇ ਹਿਸਾਬ ਨਾਲ, ਉਹਨਾਂ ਨੂੰ ਮਿਸ ਹੈਂਡਲ ਕੀਤਾ ਹੈਗਾ ਆ। ਕੈਲੀਫੋਰਨੀਆ ਦੇ ਆਫੀਸ਼ੀਅਲਸ $2 ਮਿਲੀਅਨ ਜਿਹੜੇ ਡੈਮੇਜਸ ਹੋਏ ਆ ਉਹ ਸਟੇਟ ਫਾਰਮ ਤੋਂ ਮੰਗ ਰਹੇ ਹੈਗੇ। ਸਟੇਟ ਫਾਰਮ ਇੱਕ ਵਨ ਆਫ ਦਾ ਲਾਰਜੈਸਟ ਇੰਸ਼ੋਰ ਹੈਗਾ ਆ, ਤੇ ਇਹਨਾਂ ਦੇ 1/3 ਜਿਹੜੇ ਕਲੇਮ ਸੀਗੇ, ਜਿਹੜੇ ਟੋਟਲ 11,000 ਤੋਂ ਵੱਧ ਕਲੇਮ ਹੋਏ ਸੀ ਲਾਸ ਐਂਜਲਸ, ਤਾਂ ਉਹਦੇ ਚੋਂ 1/3 ਜਿਹੜੇ ਸਟੇਟ ਫਾਰਮ ਦੇ ਸੀਗੇ। ਸੋ ਸਟੇਟ ਫਾਰਮ ਵਾਲੇ ਕਹਿੰਦੇ ਅਸੀਂ ਬਿਲੀਅਨਸ ਆਫ ਡਾਲਰ ਆਲਰੇਡੀ ਦੇ ਚੁੱਕੇ ਹੈਗੇ ਆ, ਪਰ ਜਿਹੜੇ ਪਾਲਿਸੀ ਹੋਲਡਰਸ ਆ, ਜਿਹੜੇ ਕਸਟਮਰਸ ਆ, ਉਹ ਕਹਿੰਦੇ ਵੀ ਸਾਨੂੰ ਜਿੰਨੀ ਕਵਰੇਜ ਸੀ ਜਾਂ ਜਿੰਨੇ ਚ ਘਰ ਬਣਨੇ ਹੈਗੇ ਉਨੇ ਸਾਨੂੰ ਜਿਹੜੇ ਪੈਸੇ ਨਹੀਂ ਦਿੱਤੇ ਗਏ ਹੈਗੇ। ਸੋ ਇੰਸ਼ੋਰੈਂਸ ਕਮਿਸ਼ਨਰ ਤੇ ਸਟੇਟ ਫਾਰਮ ਦੇ ਵਿੱਚ ਅੱਜ ਕੱਲ ਕਾਫੀ ਜਿਹੜੀ ਸ਼ਬਦੀ ਜੰਗ ਚੱਲ ਰਹੀ ਹੈਗੀ ਆ, ਤੇ ਦੇਖੋ ਕਿੱਥੇ ਜਾ ਕੇ ਜਿਹੜਾ ਇਹ ਸੈਟਲ ਹੁੰਦਾ ਹੈ ਜੀ। ਟਰੰਪ ਪ੍ਰਸ਼ਾਸਨ ਦੇ ਵਿੱਚ ਕੈਂਪੇਨ ਦੇ ਵਿੱਚ ਇਨਫੈਕਟ ਜਿਹੜਾ ਬਿਜ਼ਨਸਮੈਨ ਵਿਵੇਕ ਰਾਮਾਸਵਾਮੀ, ਕਾਫੀ ਨਾਮ ਸੀਗਾ, ਡੋਜ ਦੇ ਲਈ ਉਸ ਨੂੰ ਦੇਖਿਆ ਗਿਆ ਸੀਗਾ, ਪਰ ਇਲੈਕਸ਼ਨ ਜਿੱਤਣ ਤੋਂ ਬਾਅਦ ਇਸ ਨੂੰ ਉਹ ਪ੍ਰਸ਼ਾਸਨ ਵਾਲੇ ਜਿਹੜੇ ਰਾਹ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀਗਾ। ਪਰ ਜਿੱਥੇ ਦਾ ਰਹਿਣ ਵਾਲਾ ਆ ਓਹਾਇਓ ਦੇ ਲਈ ਇਸਨੇ ਗਵਰਨਰ ਦੇ ਲਈ ਆਪਣੀ ਨੋਮੀਨੇਸ਼ਨ ਭਰੀ ਸੀ।
ਅੱਜ ਓਹਾਇਓ ਦੀ ਜਿਹੜੀ ਪ੍ਰਾਇਮਰੀਜ਼ ਦੇ ਵਿੱਚ ਵਿਵੇਕ ਰਾਮਾਸਵਾਮੀ GOP ਦੀ ਜਿਹੜੀ ਨੋਮੀਨੇਸ਼ਨ ਆ ਉਸ ਨੂੰ ਜਿੱਤ ਗਿਆ ਹੈਗਾ ਆ। ਸੋ ਟਰੰਪ ਹੁਣਾਂ ਨੇ ਇਸ ਨੂੰ ਐਂਡੋਰਸ ਕੀਤਾ ਸੀਗਾ ਓਹਾਇਓ ਦੇ ਗਵਰਨਰ ਦੇ ਲਈ। ਸੋ ਇਹ ਇਸ ਟਾਈਮ ਪ੍ਰੋਜੈਕਟ ਕੀਤਾ ਜਾ ਰਿਹਾ ਹੈਗਾ ਆ। ਸੋ ਏਮੀ ਐਕਟਨ ਉਸ ਸੂਬੇ ਦੀ ਸਾਬਕਾ ਹੈਲਥ ਡਾਇਰੈਕਟਰ ਆ। ਉਹਨੇ ਡੈਮੋਕ੍ਰੇਟ ਪਾਰਟੀ ਵੱਲੋਂ ਆਪਣੀ ਜਿਹੜੀ ਨੋਮੀਨੇਸ਼ਨ ਆ ਵਿਦਆਊਟ ਐਨੀ ਆਪੋਜੀਸ਼ਨ ਉਸ ਨੂੰ ਜਿੱਤ ਲਿਆ ਆ। ਰਾਮਾਸਵਾਮੀ ਨੇ ਇੱਕ ਕੇਸੀ ਪੁਟਸ ਕਰਕੇ ਆ, ਇੱਕ ਪੋਲੀਟੀਕਲ ਨਾਈਵ ਨੋਵਿਸ ਜਿਹੜਾ ਸੀਗਾ, ਕਾਰਗਾਏ ਵੀਡੀਓਜ਼ ਕਰਕੇ ਮਸ਼ਹੂਰ ਸੀਗਾ, ਉਸ ਨੇ ਜਿਹੜਾ ਉਹ ਰਨ ਕੀਤਾ ਸੀਗਾ ਉਸ ਨੂੰ ਹਰਾਉਣ 'ਚ ਕਾਮਯਾਬ ਜਿਹੜਾ ਹੋ ਰਿਹਾ ਆ। ਇਹ ਇੰਡੀਅਨ ਅਮਰੀਕਨ ਹੈਰੀਟੇਜ ਦਾ ਰਾਮਾਸਵਾਮੀ ਹੈਗਾ ਆ। ਸੋ ਤੀਜਾ ਇੱਕ ਹੋਰ GOP ਦਾ ਕੈਂਡੀਡੇਟ ਸੀ ਹੈਦਰ ਹਿੱਲ, ਉਸ ਨੂੰ ਬੈਲਟ ਤੋਂ ਹਟਾ ਦਿੱਤਾ ਗਿਆ ਸੀਗਾ ਕਿਉਂਕਿ ਉਸ ਦਾ ਜਿਹੜਾ ਰਨਿੰਗ ਮੇਟ ਲੈਫਟੀਨੈਂਟ ਗਵਰਨਰ ਦੇ ਲਈ ਸੀ ਉਸਨੇ ਰੇਸ ਦੇ ਵਿੱਚੋਂ ਆਪਣਾ ਨਾਮ ਪਿੱਛੇ ਲੈ ਲਿਆ ਸੀਗਾ। ਸੋ ਜਿੱਤਣ ਤੋਂ ਬਾਅਦ 'ਚ ਰਾਮਾਸਵਾਮੀ ਨੇ ਕਿਹਾ ਵੀ ਕਹਿੰਦਾ ਵੀ ਆਈ ਨੋ ਦੀ ਅਮਰੀਕਨ ਡ੍ਰੀਮ ਐਗਜ਼ਿਸਟ ਬਿਕੋਜ਼ ਆਈ ਹੈਵ ਲਿਵਡ ਇਟ ਰਾਈਟ ਹੇਅਰ ਇਨ ਦਾ ਸਟੇਟ ਵੇਅਰ ਆਈ ਵਾਜ਼ ਬੋਰਨ ਐਂਡ ਰੇਜ਼ਡ। ਕਹਿੰਦਾ ਵੀ ਮੈਨੂੰ ਪਤਾ ਵੀ ਅਮਰੀਕਨ ਜਿਹੜਾ ਸੁਪਨਾ ਆ ਉਹ ਜਿਉਂਦਾ ਆ, ਉਹ ਐਗਜ਼ਿਸਟ ਕਰਦਾ ਹੈ ਕਿਉਂਕਿ ਮੈਂ ਇੱਥੇ ਰਿਹਾ ਆ, ਜਿਸ ਸਟੇਟ ਦੇ ਵਿੱਚ ਜੰਮਿਆ ਤੇ ਜਿਸ ਦੇ ਵਿੱਚ ਮੈਂ ਪਲਿਆ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਨਵੰਬਰ ਦੇ ਵਿੱਚ ਇਹਨਾਂ ਦਾ ਜਿਹੜਾ ਪੇਚਾ ਡੈਮੋਕ੍ਰੇਟ ਪਾਰਟੀ ਦੇ ਨਾਲ ਹੋਊਗਾ ਉਸ ਦੇ ਵਿੱਚ ਜਿੱਤ ਪ੍ਰਾਪਤ ਕਰਨ 'ਚ ਕਾਮਯਾਬ ਰਹਿੰਦੇ ਆ ਜਾਂ ਨਹੀਂ ਜੀ। ਸੋ ਬਹੁਤ ਸਾਰੀਆਂ ਇਲੈਕਸ਼ਨ ਸੀਗੀਆਂ ਰਾਮਾਸਵਾਮੀ ਦੇ ਮਾਮਲੇ 'ਚ। ਇਹ ਜਿੰਨੇ ਵੀ ਐਡੀਟੋਰੀਅਲ ਆ ਰਹੇ ਵੀ 20 ਸਾਲਾਂ ਦੇ ਇਤਿਹਾਸ 'ਚ ਓਹਾਇਓ 'ਚ ਹੋਊਗਾ ਵੀ ਬਹੁਤ ਫਾਸਮੀ ਟੱਕਰ ਹੋਊਗੀ ਜਿਹੜੀ ਰਿਪਬਲਿਕਨ ਤੇ ਡੈਮੋਕ੍ਰੇਟਸ ਦੇ ਵਿੱਚ। ਦੂਸਰੇ ਪਾਸੇ JD ਵੈਂਸ 20 ਸੈਨੇਟਰ ਉੱਥੋਂ ਸੀਗੇ, ਜਦੋਂ ਵਾਈਸ ਪ੍ਰੈਜ਼ੀਡੈਂਟ ਬਣੇ ਤਾਂ ਉਹਨਾਂ ਦੀ ਜਗ੍ਹਾ ਤੇ ਗਵਰਨਰ ਨੇ ਇੱਕ ਜਿਹੜਾ ਹੋਰ ਸੈਨੇਟਰ ਉਹਨੂੰ ਲਾਤਾ ਸੀ, ਤੇ ਉੱਥੇ ਜਿਹੜਾ ਪਿਛਲੀ ਵਾਰੀ ਸੈਨੇਟਰ ਹਾਰ ਗਏ ਸੀ ਡੈਮੋਕ੍ਰੇਟ JD ਵੈਂਸ ਤੋਂ, ਉਹ ਫਿਰ ਉਹਨਾਂ ਨੂੰ ਨੋਮੀਨੇਸ਼ਨ ਇਸ ਵਾਰੀ ਮਿਲ ਗਈ ਆ ਤੇ ਉਹ ਕਹਿੰਦੇ ਕਾਫੀ ਉਹਨਾਂ ਦੀ ਪੋਜੀਸ਼ਨ ਸਟਰੋਂਗ ਹੈਗੀ ਆ ਇਸ ਵਾਰੀ। ਸੋ ਡੈਮੋਕ੍ਰੇਟਸ ਉਹ ਸੈਨੇਟ ਸੀਟ ਵੀ ਲਿਜਾ ਸਕਦੇ ਹੈਗੇ ਆ। ਇੰਡੀਆਨਾ ਦੇ ਵਿੱਚ ਕਾਫੀ ਅੱਜ ਇਲੈਕਸ਼ਨ ਸੀਗੀਆਂ। ਸੋ ਕੱਲ ਨੂੰ ਆਪਾਂ, ਕਿਉਂਕਿ ਹਜੇ ਸਾਡੇ ਕੈਲੀਫੋਰਨੀਆ ਦੇ ਸਮੇਂ ਚੱਲ ਰਿਹਾ ਜੀ ਹੋਏ ਆ ਜਾਂ ਰਿਜ਼ਲਟਸ ਆ ਰਹੇ ਆ, ਤੇ ਕੱਲ ਨੂੰ ਆਪਾਂ ਸਵੇਰੇ ਜਿਹੜਾ ਅਪਡੇਟ ਅਮਰੀਕਾ ਹੋਊਗਾ ਉਹਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ। ਤੇ ਸਮਾਂ ਜਿਹੜਾ ਹਰਜੋਤ ਸਿੰਘ ਜੀ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤੀ ਵੱਲ ਨੂੰ ਜਾਂਦੇ ਜਾਂਦੇ ਜੇ ਮਾਰਕੀਟਸ ਦਾ ਹਾਲ ਤੁਹਾਡੇ ਨਾਲ ਸਾਂਝ ਪਾਉਂਦੇ ਜਾਈਏ ਤਾਂ ਡਾਊ ਜੋਨ ਦੇ ਵਿੱਚ ਅੱਜ 356 ਪੁਆਇੰਟਾਂ ਦੇ ਵਾਧੇ ਤੋਂ ਬਾਅਦ 'ਚ 49,298 ਤੇ ਬੰਦ ਹੋਇਆ। S&P 58 ਪੁਆਇੰਟ ਵੱਧ ਕੇ 7200 ਤੇ 59 ਦੇ ਉੱਤੇ ਬੰਦ ਹੋਇਆ। ਨੈਸਡੈਕ 200 ਤੇ 58 ਪੁਆਇੰਟ ਵੱਧ ਕੇ 25,326 ਤੇ ਬੰਦ ਹੋਇਆ। ਸੋਨੇ ਦਾ ਭਾਅ 4600 ਤੇ $22 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $101 ਪ੍ਰਤੀ ਬੈਰਲ ਜਿਹੜੀ ਰਹੀ ਹੈ। 10 ਈਅਰ ਯੀਲਡ 4.42%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 81,021 ਤੇ ਇਥੀਰੀਅਮ 2300 ਤੇ $66 ਦੇ ਬਰਾਬਰ ਚੱਲ ਰਿਹਾ ਹੈਗਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ। ਪਾਕਿਸਤਾਨ ਦੇ $279 ਤੇ 5 ਪੈਸੇ। ਇੰਡੀਆ ਦੇ $95 ਤੇ 4 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।